ਵਾਰ ਕਿਹੜੀ ਜ਼ੁਬਾਨ ਦਾ ਲਫ਼ਜ਼ ਹੈ ਅਤੇ ਇਹਦੇ ਆਮ ਮਾਅਨੇ ਕੀ ਨੇ? ਵਾਰ ਸੰਸਕ੍ਰਿਤ ਜ਼ੁਬਾਨ ਦਾ ਲਫ਼ਜ਼ ਹੈ ਜਿਹਦੇ ਮਾਅਨੇ ਨੇ ਵਾਰ ਕਰਨਾ, ਵੈਰ ਕੱਢਣਾ, ਵਾਰੇ ਜਾਣਾ। ਆਲਮਾਂ ਨੇ ਵਾਰ ਬਾਰੇ ਕੀ ਰਾਏ ਵੇ ਜਾਂ ਆਲਮਾਂ ਦੇ ਵਾਰ ਬਾਰੇ ਕੀ ਰਾਏ ਹੈ, ਇਸ ਦੇ ਮਾਅਨੇ ਉਹਨਾਂ ਕੀ ਦੱਸੇ ਨੇ? ਆਲਮਾਂ ਦਾ ਖਿਆਲ ਹੈ ਕਿ ਇਸ ਦਾ ਮਾਦਾ ਸੰਸਕ੍ਰਿਤ ਦੇ ਲਫ਼ਜ਼ ਵਾਰ ਵਿੱਚੋਂ ਨਿਕਲਿਆ ਹੈ, ਜਿਸ ਦੇ ਮਾਅਨੇ ਨੇ ਗੱਲ ਕਥ ਕਰਨ ਦੇ, ਕਿਸੇ ਨਾਲ ਗੱਲ ਨੂੰ ਬਿਆਨ ਕਰਨ ਦੇ। ਲਫ਼ਜ਼ੀ ਇਤਬਾਰ ਨਾਲ ਵਾਰ ਦਾ ਮਤਲਬ ਕੀ ਹੈ ਅਤੇ ਇਸਤਲਾਹ ਵਿੱਚ ਇਹਦੇ ਕੀ ਮਾਅਨੇ ਦੱਸੇ ਗਏ ਨੇ? ਲਫ਼ਜ਼ੀ ਇਤਬਾਰ ਨਾਲ ਵਾਰ ਦੇ ਮਾਅਨੇ ਕੁਰਬਾਨ ਕਰਨ ਅਤੇ ਹਮਲਾ ਕਰਨ ਦੇ ਨੇ ਅਤੇ ਇਸਤਲਾਹ ਵਿੱਚ ਇਸ ਤੋਂ ਮੁਰਾਦ ਉਹ ਲੰਮੀ ਨਜ਼ਮ ਹੈ ਜਿਸ ਵਿੱਚ ਕਿਸੇ ਲੜਾਈ ਜਾਂ ਕਿਸੇ ਸੂਰਮੇ ਦੀ ਬਹਾਦਰੀ ਜਾਂ ਕਿਸੇ ਵਾਕਿਆਤ ਦਾ ਬਿਆਨ ਹੋਵੇ। ਸੂਤੀ ਯਾਨੀ ਆਵਾਜ਼ਾਂ ਦੇ ਇਤਬਾਰ ਨਾਲ ਇਹ ਲਫ਼ਜ਼ ਕਿਸ ਨਾਲ ਜਾ ਮਿਲਦਾ ਹੈ? ਆਵਾਜ਼ਾਂ ਦੇ ਇਤਬਾਰ ਨਾਲ ਅੰਗਰੇਜ਼ੀ ਜ਼ੁਬਾਨ ਦੇ ਲਫ਼ਜ਼ ਵਾਰ WAR ਵਾਰ ਨਾਲ ਜਾ ਮਿਲਦਾ ਹੈ, ਜਿਸ ਦੇ ਮਾਅਨੇ ਨੇ ਜੰਗ ਦੇ, ਅਤੇ ਪੰਜਾਬੀ ਵਿੱਚ ਇਸ ਤੋਂ ਮੁਰਾਦ ਇਸ਼ਕੀਆ ਦਾਸਤਾਨਾਂ, ਮਜ਼ਹਬੀ ਵਾਕਿਆਤ ਅਤੇ ਅਕਾਇਦ ਦੇ ਬਿਆਨ ਕੀਤੇ ਜਾਣ ਦੇ ਢੰਗ ਨੂੰ ਵਾਰ ਕਹਿੰਦੇ ਨੇ। ਪ੍ਰੋਫੈਸਰ ਮੁਹੰਮਦ ਆਸਿਫ ਖਾਨ ਵਾਰ ਬਾਰੇ ਆਪਣੀ ਕਿਤਾਬ ਜੰਗ-ਏ-ਹਿੰਦ ਪੰਜਾਬ ਵਿੱਚ ਕੀ ਕਹਿੰਦੇ ਨੇ? ਜਦੋਂ ਕੋਈ ਜਣਾ ਆਪਣੇ ਟੱਬਰ ਕਬੀਲੇ ਦਾ ਵੈਰ ਕੱਢਣ ਲਈ ਜਾਂ ਦੁਸ਼ਮਣਾਂ ਦਾ ਵਾਰ ਰੋਕਣ ਲਈ ਪਿੜ ਵਿੱਚ ਆ ਕੇ ਬਹਾਦਰੀ ਦੇ ਜੌਹਰ ਵਿਖਾਏ ਅਤੇ ਮਰਾਸੀ ਇਹਨਾਂ ਦੇ ਜਸ ਗਾਉਂਦੇ ਨੇ, ਇਸ ਨੂੰ ਮੁਹੰਮਦ ਆਸਿਫ ਖਾਨ ਵਾਰ ਆਖਦੇ। ਸਿੱਖਾਂ ਦੀ ਮਜ਼ਹਬੀ ਕਿਤਾਬ ਵਿੱਚ ਕਿੰਨੀਆਂ ਵਾਰਾਂ ਲੱਭਦੀਆਂ ਨੇ? ਉਹਦੇ ਵਿੱਚ ਕੁੱਲ 32 ਵਾਰਾਂ ਲੱਭਦੀਆਂ ਨੇ ਅਤੇ ਟੁੰਡੇ ਸਰਾਜ ਦੀ ਵਾਰ ਵਿੱਚ ਪੂਰਨ ਭਗਤ ਮਗਰੋਂ ਹੋਣ ਵਾਲੀਆਂ ਸਾਰੀਆਂ ਜੰਗਾਂ ਦਾ ਜ਼ਿਕਰ ਇਹਦੇ ਵਿੱਚ ਮੌਜੂਦ ਹੈ। ਯਾਨੀ ਸਿੱਖਾਂ ਦੀ ਇਸ ਮੁਕੱਦਸ ਕਿਤਾਬ ਦੇ ਵਿੱਚ ਕੁੱਲ 32 ਵਾਰਾਂ ਲੱਭਦੀਆਂ ਨੇ। ਸਿਕੰਦਰ ਇਬਰਾਹੀਮ ਦੀ ਵਾਰ ਵਿੱਚ ਕਿਸ ਕਿਸਮ ਦੀ ਜਾਣਕਾਰੀ ਲੱਭਦੀ ਹੈ? ਇਸ ਵਿੱਚ ਦੋ ਸਕੇ ਭਰਾਵਾਂ ਦਾ ਵਾਕਿਆ ਬਿਆਨ ਕੀਤਾ ਗਿਆ ਹੈ ਕਿ ਸਿਕੰਦਰ ਬ੍ਰਾਹਮਣਾਂ ਦੀ ਕੁੜੀ ਨੂੰ ਉਧਾੜ ਕੇ ਲੈ ਜਾਂਦਾ ਹੈ ਅਤੇ ਇਬਰਾਹੀਮ ਉਸ ਨੂੰ ਰੋਕਦਾ ਹੈ ਅਤੇ ਇਸ 'ਤੇ ਲੜਾਈ ਹੁੰਦੀ ਹੈ ਅਤੇ ਸਿਕੰਦਰ ਹਾਰ ਮੰਨ ਲੈਂਦਾ ਹੈ ਅਤੇ ਉਹ ਬ੍ਰਾਹਮਣਾਂ ਦੀ ਕੁੜੀ ਵਾਪਸ ਕਰ ਦਿੰਦਾ ਹੈ। ਰਾਏ ਕਮਾਲ ਮੌਜ ਦੀ ਵਾਰ ਵਿੱਚ ਕੀ ਦੱਸਿਆ ਗਿਆ ਹੈ? ਉਹਦੇ ਵਿੱਚ ਵੀ ਦੋ ਭਰਾਵਾਂ ਦੇ ਵਿਚਕਾਰ ਜਿਹੜੀ ਲੜਾਈ ਹੋਈ ਹੈ ਉਹਦੀ ਗੱਲ ਕਥ ਕੀਤੀ ਗਈ ਹੈ। ਮੌਜ਼ੂਆਤ ਦੇ ਇਤਬਾਰ ਨਾਲ ਜਾਂ ਮੌਜ਼ੂ ਦੇ ਇਤਬਾਰ ਨਾਲ ਵਾਰ ਦੀਆਂ ਕਿੰਨੀਆਂ ਕਿਸਮਾਂ ਨੇ? ਮੌਜ਼ਵੀ ਇਤਬਾਰ ਨਾਲ ਵਾਰਾਂ ਨੂੰ 3 ਹਿੱਸਿਆਂ ਵਿੱਚ ਤਕਸੀਮ ਕੀਤਾ ਜਾਂਦਾ ਹੈ। ਪਹਿਲੀ ਕਿਸਮ ਵਿੱਚ ਰਜ਼ਮੀਆਂ ਵਾਰਾਂ ਆਉਂਦੀਆਂ ਨੇ ਅਤੇ ਦੂਜੀ ਕਿਸਮ ਵਿੱਚ ਬਜ਼ਮੀਆਂ ਅਤੇ ਤੀਜੀ ਕਿਸਮ ਵਿੱਚ ਰੋਮਾਨੀ ਵਾਰਾਂ ਆਉਂਦੀਆਂ ਨੇ। ਰੋਮਾਨੀ ਵਾਰਾਂ ਤੋਂ ਮੁਰਾਦ ਜਿਹਦੇ ਵਿੱਚ ਸੋਹਣੀ ਸੱਸੀ ਹੀਰ ਰਾਂਝੇ ਵਗੈਰਾ ਦੀਆਂ ਜਿਹੜੀ ਲੜਾਈਆਂ ਉਸ ਵਕਤ ਦੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਸ਼ਾਹ ਮੁਹੰਮਦ ਨੇ ਕਿਹੜੀ ਵਾਰ ਲਿਖੀ ਅਤੇ ਉਸ ਵਾਰ ਵਿੱਚ ਕਿਸ ਨਾਲ ਸਿੱਖਾਂ ਦੀ ਲੜਾਈ ਹੁੰਦੀ ਹੈ? ਉਸ ਨੇ ਸਿੱਖਾਂ ਦੀ ਵਾਰ ਲਿਖੀ ਹੈ ਅਤੇ ਉਹਦੇ ਵਿੱਚ ਸਿੱਖਾਂ ਦੀ ਅੰਗਰੇਜ਼ਾਂ ਦੇ ਨਾਲ ਲੜਾਈ ਹੁੰਦੀ ਹੈ ਅਤੇ ਸਿੱਖਾਂ ਵੱਲੋਂ ਕਮਾਂਡਰ ਸਰ ਤੇਜ ਸਿੰਘ ਅਤੇ ਲਾਲ ਸਿੰਘ ਫੌਜ ਨੂੰ ਕਮਾਂਡ ਕਰਦੇ ਨੇ ਅਤੇ ਜਦੋਂ ਉਹ ਅੰਗਰੇਜ਼ਾਂ ਨਾਲ ਲੜਾਈ ਸ਼ੁਰੂ ਹੁੰਦੀ ਹੈ ਅਤੇ ਉਹ ਨੱਸ ਜਾਂਦੇ ਨੇ ਅਤੇ ਨੱਸ ਕੇ ਬੇੜੀਆਂ ਦਾ ਜਿਹੜਾ ਰਾਜ ਪੁਲ ਬਣਾਇਆ ਜਾਂ ਹੁੰਦਾ ਨੇ ਉਸ ਨੂੰ ਸਾੜ ਦਿੰਦੇ ਨੇ ਅਤੇ ਇਸ ਤਰ੍ਹਾਂ ਉਹਨਾਂ ਦੀ ਫੌਜ ਨੂੰ ਸ਼ਿਕਸਤ ਹੁੰਦੀ ਹੈ, ਕਿਉਂ ਜੇ ਕੁਝ ਫੌਜੀ ਦਰਿਆਏ ਸਤਲੁਜ ਡੁੱਬ ਕੇ ਮਰ ਗਏ ਅਤੇ ਕੁਝ ਅੰਗਰੇਜ਼ਾਂ ਦੀਆਂ ਤੋਪਾਂ ਦੇ ਸਾਹਮਣੇ ਨਾ ਟਿਕ ਸਕੇ। ਨਾਦਰ ਸ਼ਾਹ ਦੀ ਵਾਰ ਕੌਣ ਲਿਖੀ ਅਤੇ ਭਾਈ ਗੁਰਦਾਸ ਨੇ ਕਿੰਨੀਆਂ ਵਾਰਾਂ ਲਿਖੀਆਂ ਨੇ? ਅਤੇ ਰੋਮਾਨੀ ਵਾਰਾਂ ਕਿਹੜੀਆਂ ਕਿਹੜੀਆਂ ਸਨ? ਨਜਾਬਤ ਕਵੀ ਨੇ ਨਾਦਰ ਸ਼ਾਹ ਦੀ ਵਾਰ ਲਿਖੀ ਹੈ ਅਤੇ ਭਾਈ ਗੁਰਦਾਸ ਨੇ 29 ਵਾਰਾਂ ਲਿਖੀਆਂ ਨੇ। ਢੋਲ ਬਾਦਸ਼ਾਹ ਦੀ ਵਾਰ, ਮਿਰਜ਼ੇ ਖਾਂ ਦੀ ਵਾਰ, ਰੋਡਾ ਅਤੇ ਜਲਾਲੀ ਦੀ ਵਾਰ, ਹੀਰ ਰਾਂਝੇ ਦੀ ਵਾਰ। ਸ਼ਾਹ ਮੁਹੰਮਦ
ਕੌਣ ਸੀ ਤੇ ਕਦੋਂ ਪੈਦਾ ਹੋਇਆ ਤੇ ਕਿੱਥੋਂ ਦਾ ਰਹਿਣ ਵਾਲਾ ਸੀ। ਉਹ 1799 ਈਸਵੀ ਵਿੱਚ ਮੌਜ਼ੂ ਵਡਵਾਲਾ ਵਿਰਕਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਦਾ ਹੋਇਆ ਤੇ ਉਹ ਕਾਜ਼ੀ ਦੇ ਬਾਵਕਾਰ ਅਹੁਦੇ 'ਤੇ ਫਾਇਜ਼ ਸੀ ਤੇ ਸ਼ਾਇਰੀ ਦਾ ਵੀ ਸ਼ੌਕ ਸੀ ਤੇ ਕਿੱਸਾ ਸੱਸੀ ਪੁੰਨੂ ਲਿਖਿਆ। ਸ਼ਾਹ ਮੁਹੰਮਦ ਦਾ ਕੀ ਕਾਰਨਾਮਾ ਸੀ, ਇਹ ਵਾਰ ਜਿਹੜੀ ਉਹਨਾਂ ਨੇ ਲਿਖੀ ਇਸ ਵਿੱਚ ਕੀ ਆਖਿਆ। ਜੰਗ ਹਿੰਦਨਾਮਾ ਪੰਜਾਬ ਦੇ ਨਾਂ ਨਾਲ ਸਿੱਖਾਂ ਦੀ ਇਹ ਵਾਰ ਉਹਨਾਂ ਨੇ ਲਿਖੀ ਏ। ਸਿੱਖ ਇਸ ਜੰਗ ਵਿੱਚ ਬਹਾਦਰੀ ਨਾਲ ਲੜੇ, ਪਰ ਕੁਝ ਸਿੱਖਾਂ ਦੀ ਗੱਦਾਰੀ ਕਾਰਨ ਇਹ ਵਾਰ ਸਿੱਖ ਅੰਗਰੇਜ਼ਾਂ ਕੋਲੋਂ ਹਾਰ ਗਏ। ਇਹ ਸਿੱਖਾਂ ਤੇ ਅੰਗਰੇਜ਼ਾਂ ਦੀ ਵਾਰ ਜਿਹੜੀ, ਜਿਸ ਨੂੰ ਜੰਗੇ ਹਿੰਦਨਾਮਾ ਪੰਜਾਬ ਵੀ ਆਖਦੇ ਨੇ, ਇਹ ਕਦੋਂ ਸ਼ੁਰੂ ਹੋਈ ਤੇ ਕਦੋਂ ਮੁੱਕੀ। ਇਹ 1845 ਦੇ ਅਖੀਰ ਵਿੱਚ ਸ਼ੁਰੂ ਹੋਈ ਤੇ 1846 ਦੇ ਸ਼ੁਰੂ ਵਿੱਚ ਮੁੱਕ ਗਈ। ਰਾਣੀ ਜਿੰਦ ਕੌਰ ਕੌਣ ਸੀ ਤੇ ਦਲੀਪ ਸਿੰਘ ਨਾਲ ਉਹਦਾ ਕੀ ਤਲਕ ਸੀ। ਇਹ ਰਣਜੀਤ ਸਿੰਘ ਦੀ ਬੀਵੀ ਸੀ ਤੇ ਦਲੀਪ ਸਿੰਘ ਇਹਦਾ ਪੁੱਤਰ ਸੀ, ਜਿਹੜਾ ਮਹਾਰਾਜੇ ਰਣਜੀਤ ਸਿੰਘ ਦਾ ਸਾਰਿਆਂ ਤੋਂ ਨਿੱਕਾ ਪੁੱਤਰ ਸੀ। ਸ਼ਾਹ ਮੁਹੰਮਦ ਕਦੋਂ ਫੌਤ ਹੋਇਆ ਤੇ ਇਹ ਵਾਰ ਉਸ ਨੇ ਕਿਹਦੇ ਕਹਿਣ ਤੇ ਲਿਖੀ ਸੀ। ਉਸ ਨੇ ਆਪਣੇ ਬੇਲੀ ਨੂਰ ਮੁਹੰਮਦ ਦੇ ਕਹਿਣ ਤੇ ਇਹ ਵਾਰ ਲਿਖੀ ਸੀ ਤੇ ਉਹ 1862 ਵਿੱਚ ਫੌਤ ਹੋ ਗਿਆ। ਰਾਜਾ ਰਣਜੀਤ ਸਿੰਘ ਕਦੋਂ ਪੈਦਾ ਹੋਇਆ ਤੇ ਕਦੋਂ ਮਰਿਆ ਤੇ ਕਿਸ ਦਾ ਪੁੱਤਰ ਸੀ। ਇਹ 1780 ਨੂੰ ਪੈਦਾ ਹੋਇਆ ਤੇ 1839 ਨੂੰ ਫੌਤ ਹੋਇਆ ਤੇ ਇਹ ਮਹਾਂ ਸਿੰਘ ਦਾ ਪੁੱਤਰ ਸੀ। ਰਣਜੀਤ ਸਿੰਘ ਮਗਰੋਂ ਤਖਤ ਤੇ ਕੌਣ ਬੈਠਾ, ਉਸ ਨਾਲ ਕੀ ਤਲਕ ਸੀ ਰਣਜੀਤ ਸਿੰਘ ਦਾ। ਉਹ ਰਣਜੀਤ ਸਿੰਘ ਦਾ ਵੱਡਾ ਪੁੱਤਰ ਸੀ, ਉਹਦਾ ਨਾਂ ਖੜਕ ਸਿੰਘ ਸੀ ਤੇ ਖੜਕ ਸਿੰਘ ਆਪਣੇ ਵਾਲਦ ਦੇ ਮਰਨ ਤੋਂ ਬਾਅਦ ਤਖਤ ਤੇ ਬੈਠਾ ਤੇ 1840 ਵਿੱਚ ਉਹ ਵੀ ਮਰ ਗਿਆ। ਫਿਰ ਰਣਜੀਤ ਸਿੰਘ ਦੇ ਵਜ਼ੀਰ ਨੇ ਉਹਦੇ ਦੂਜੇ ਪੁੱਤਰ ਨੂੰ ਖਤ ਲਿਖ ਕੇ ਕੀ ਆਖਿਆ। ਉਸ ਨੇ ਆਖਿਆ ਕਿ ਤੇਰੇ ਪਿਓ ਦੀ ਗੱਦੀ ਖਾਲੀ ਹੈ ਤੇ ਆ ਕੇ ਬਹਿ ਜਾ। ਤੇ ਰਾਣੀ ਚੰਦ ਕੌਰ ਜਿਹੜੀ ਰਣਜੀਤ ਸਿੰਘ ਦੀ ਬੀਵੀ ਸੀ, ਉਹ ਸ਼ੌਹਰ ਦੇ ਮਰਨ ਤੋਂ ਬਾਅਦ ਤਖਤ ਤੇ ਖੁਦ ਬਹਿ ਜਾਂਦੀ ਹੈ। ਰਣਜੀਤ ਸਿੰਘ ਦੇ ਵਜ਼ੀਰ ਦਿਹਾਨ ਸਿੰਘ ਨੇ ਕਿਸ ਨਾਲ ਰਲ ਕੇ ਰਾਣੀ ਨੂੰ ਮਰਵਾ ਦਿੱਤਾ। ਲੱਖਾ ਸਿੰਘ ਨਾਲ ਰਲ ਕੇ ਉਹਦੀਆਂ ਕਨੀਜ਼ਾਂ ਦੇ ਹੱਥੋਂ ਉਸ ਨੂੰ ਮਰਵਾ ਦਿੱਤਾ। ਦਿਹਾਨ ਸਿੰਘ ਨੇ ਸ਼ੇਰ ਸਿੰਘ ਤੇ ਅਜੀਤ ਸਿੰਘ ਨੂੰ ਮਰਵਾ ਕੇ ਫਿਰ ਕਿਸ ਨੂੰ ਰਾਜਗੱਦੀ ਤੇ ਬਹਾਇਆ। ਉਸ ਨੇ ਰਣਜੀਤ ਸਿੰਘ ਦੀ ਦੂਜੀ ਬੀਵੀ ਜਿੰਦ ਕੌਰ ਦੇ ਪੁੱਤਰ ਦਲੀਪ ਕੌਰ ਨੂੰ, ਜਿਹੜਾ ਕਿ ਬਹੁਤ ਛੋਟਾ ਸੀ, ਉਸ ਨੂੰ ਰਾਜਗੱਦੀ ਤੇ ਬਿਠਾ ਕੇ ਰਾਣੀ ਜਿੰਦ ਕੌਰ ਨੂੰ ਉਸ ਦਾ ਨਿਗਰਾਨ ਬਣਾ ਦਿੱਤਾ। ਜੀਤ ਸਿੰਘ ਕੌਣ ਸੀ। ਇਹ ਦਿਹਾਨ ਸਿੰਘ ਦਾ ਪੁੱਤਰ ਸੀ, ਜਿਸ ਨੂੰ ਦਿਹਾਨ ਸਿੰਘ ਨੇ ਖੁਦ ਹੀ ਸ਼ੇਰ ਸਿੰਘ ਦੇ ਨਾਲ ਮਰਵਾ ਦਿੱਤਾ ਸੀ ਤੇ ਫਿਰ ਰਾਣੀ ਜਿੰਦ ਕੌਰ ਨੂੰ ਤਖਤ ਤੇ ਬਿਠਾ ਦਿੱਤਾ, ਨਿਗਰਾਨ ਬਣਾ ਕੇ ਉਸ ਦੇ ਦਲੀਪ ਸਿੰਘ ਪੁੱਤਰ ਦੇ ਨਾਲ। ਰਾਜਾ ਦਲੀਪ ਸਿੰਘ ਤੇ ਜਿੰਦ ਕੌਰ ਕੀ ਕੀਤਾ। ਰਾਜਾ ਦਲੀਪ ਸਿੰਘ ਤੇ ਰਾਣੀ ਜਿੰਦ ਕੌਰ ਸਿੱਖ ਫੌਜ ਤੋਂ ਬਦਲਾ ਲੈਣ ਦੀ ਖਾਤਰ ਅੰਗਰੇਜ਼ਾਂ ਨੂੰ ਖੁਦ ਖਤ ਲਿਖ ਕੇ ਉਹਨਾਂ ਨੂੰ ਆਖਿਆ ਕਿ ਆ ਕੇ ਜੰਗ ਕਰੋ ਤੇ ਖੁਦ ਫੌਜ ਦੇ ਖਾਣ ਪੀਣ ਤੇ ਇਸ ਤਰ੍ਹਾਂ ਦੀਆਂ ਜ਼ਰੂਰੀਆਤ ਤੇ ਉਹਨਾਂ ਦਾ ਬੰਦੋਬਸਤ ਵੀ ਸਹੀ ਤਰੀਕੇ ਨਾਲ ਨਾ ਕੀਤਾ। ਜਾਵਤ ਕਵੀ ਕਿੱਥੋਂ ਦਾ ਰਹਿਣ ਵਾਲਾ ਸੀ। ਉਹ ਮਟੀਲਾ ਹਰਲਾਂ ਜ਼ਿਲ੍ਹਾ ਸ਼ਾਹਪੁਰ ਦਾ ਰਹਿਣ ਵਾਲਾ ਸੀ। ਇਸ ਵੀਡੀਓ ਦਾ ਬਕੀਆ ਹਿੱਸਾ ਅਸੀਂ ਅਗਲੀ ਆਪਣੀ ਵੀਡੀਓ ਦੇ ਵਿੱਚ ਅਪਲੋਡ ਕਰਾਂਗਾ, ਕਿਉਂਕਿ ਨਾਦਰ ਸ਼ਾਹ ਦੀ ਵਾਰ ਜਿਹੜੀ ਨਜਾਬਤ ਨੇ ਲਿਖੀ ਹੈ, ਉਹਦਾ ਕੁਝ ਹਿੱਸਾ ਤੇ ਚਿੱਠੀਆਂ ਦੀ ਤੇ ਸਿੱਖਾਂ ਦੀ ਵਾਰ ਜਿਹੜੀ ਹੈ, ਉਸ ਨੂੰ ਅਸੀਂ ਅਗਲੀ ਵੀਡੀਓ ਆਪਣੀ ਦੇ ਵਿੱਚ ਮੁਕੰਮਲ ਕਰਾਂਗੇ।